ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਇਸ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੁਹਾਡੀਆਂ ਲਿਖਤਾਂ ਬਾਰੇ, ਜਿਹੜੀਆਂ ਸਾਨੂੰ ਜੋ ਤੁਹਾਡੇ ਸਵਾਲ ਨੇ ਪੁੱਛੇ ਗਏ ਨੇ ਉਹਦੇ ਜਵਾਬ ਜਾਣਾਂਗੇ, ਔਰ ਤੁਹਾਡੀਆਂ ਈਮੇਲਸ ਨੇ ਉਹਨਾਂ ਬਾਰੇ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇਹ ਸੈਗਮੈਂਟ ਜਿਹੜਾ ਐਕਸਕਲੂਸਿਵਲੀ ਸਵਾਲ ਜਵਾਬ ਔਰ ਤੁਹਾਡੇ ਕਮੈਂਟਸ ਉਹਨੂੰ ਐਟਰੀਬਿਊਟ ਕਰ ਰਹੇ ਹਾਂ, ਔਰ ਸਾਨੂੰ ਸੈਯਦ ਤਾਰਿਕ ਹੁਸੈਨ ਜੀ ਦੀ ਲਿਖਤ ਮਿਲੀ ਹੈ ਔਰ ਉਹਦੇ ਚ ਉਹਨਾਂ ਨੇ ਇੱਕ ਤਾਂ ਇਹ ਕਿਹਾ ਕਿ ਨਾਓ ਇੰਡੀਆ ਇਜ਼ ਬੈਡਲੀ ਟ੍ਰੈਪਡ ਇਨ ਕਸ਼ਮੀਰ, ਸੂਨਰ he will realize that he made a mistake evoking article 370 and 35A। दूसरा उन्होंने किया कि इंडिया प्रिपेयरिंग प्लान फॉर वॉर विद पाकिस्तान फ्रॉम टू फ्रंट्स, सेकंड फ्रंट फ्रॉम अफगानिस्तान, दैट इज व्हाई इंडिया इज इंटरवीनिंग अमेरिकन्स एंड तालिबान पीस डील। और ये दो नुक्तियां तो पहला उन्होंने जी सबजैक्ट दे विच लिखा है कि आदाब क्या है कि विल there is any effect on referendum 2020 due to corona virus। ਹੁਣ ਜ਼ਾਹਰ ਹੈ ਕਿ ਵੀ ਇਹ ਅਸੀਂ ਦੂਸਰੇ ਸੈਗਮੈਂਟ 'ਚ ਵੀ ਇਹ ਜ਼ਿਕਰ ਕੀਤਾ ਹੈ ਕਿ ਕਿਵੇਂ ਕਸ਼ਮੀਰ ਦੇ ਵਿੱਚ ਫਸ ਗਏ ਨੇ, ਮਿਲੀਅਨ ਫੌਜ ਰੱਖ ਕੇ ਵੀ ਜੋ ਦੋ ਇਹਨਾਂ ਘਟਨਾਵਾਂ ਨੇ ਦੱਸ ਦਿੱਤਾ ਹੈ ਕਿ ਜੇ ਉਹਨਾਂ ਦੇ ਇਸ ਲੈਵਲ ਦੇ ਅਫਸਰ ਵੀ ਕਰਨਲ ਔਰ ਮੇਜਰ ਜਿਹੜੇ ਨੇ ਉਹ ਵਲਨਰੇਬਲ ਨੇ, ਔਰ ਦੋ ਮੁੰਡੇ ਕਸ਼ਮੀਰੀਆਂ ਦੇ ਇਸ ਲੈਵਲ ਦੇ ਉੱਤੇ ਜਿਹੜਾ ਉਹ ਐਕਟ ਕਰਦੇ ਨੇ ਜਿਨ੍ਹਾਂ ਦੀ ਕੋਈ ਉਸ ਲੈਵਲ ਦੀ ਰੈਗੂਲਰ ਫੌਜੀ ਟ੍ਰੇਨਿੰਗ ਨਹੀਂ ਹੁੰਦੀ ਜਿਵੇਂ ਕਿ ਫੌਜ ਦੇ ਵਿੱਚ ਹੁੰਦਾ ਹੈ। ਤੇ ਇਹਦਾ ਮਤਲਬ ਹੈ ਕਿ ਵੀ ਜਦੋਂ ਮੌਤ ਦਾ ਖੌਫ ਚੱਕਿਆ ਜਾਂਦਾ ਹੈ ਫਿਰ ਕੋਈ ਵੀ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ ਹੈ। ਉਹਨਾਂ ਨੂੰ ਹੀ ਅਸੀਂ ਜਾਨ ਨਿਸਾਰ ਕਹੀਏ, ਉਹਨਾਂ ਨੂੰ ਨਿਹੰਗ ਕਹੀਏ, ਉਹਨਾਂ ਨੂੰ ਮੁਜਾਹਿਦੀਨ ਕਹੀਏ, ਉਹਨਾਂ ਨੂੰ ਗਾਜ਼ੀ ਕਹੀਏ। ਮਤਲਬ ਇਹੀ ਹੁੰਦਾ ਕਿ ਜਿਹੜੇ ਸਿਰਫ ਤੇ ਸਿਰਫ ਜਿਹੜਾ ਆਪਣੇ ਹੱਕ ਦੇ ਲਈ ਖਲੋਣ ਦੇ ਲਈ ਆਏ ਨੇ, ਉਹ ਜਾਨ ਬਚਾਉਣ ਦੇ ਲਈ ਨਹੀਂ ਆਏ। ਸੋ ਜ਼ਾਹਰ ਹੈ ਕਿ ਭਾਰਤ ਨੂੰ ਇਹ ਰਿਅਲਾਈਜੇਸ਼ਨ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਹੁੰਦੀ ਚਲੀ ਜਾਏਗੀ ਕਿ ਉਹਨਾਂ ਨੇ ਬਹੁਤ ਵੱਡਾ ਜਿਹੜਾ ਇਹ ਬਲੰਡਰ ਕੀਤਾ ਹੈ, ਕਿਉਂਕਿ ਆਰਟੀਕਲ 370 35A ਹੈ ਤਾਂ ਇਹ ਵੀ ਇੱਕ ਝੂਠੀ ਸ਼ੀਲਡ ਸੀ, ਪਰ ਇਸ ਸ਼ੀਲਡ ਦੇ ਥੱਲੇ ਜਿਹੜੇ ਅਬਦੁੱਲਾ ਫੈਮਿਲੀ ਹੈ ਜਾਂ ਦੂਸਰੇ ਨੇ ਜਾਂ ਮਹਿਬੂਬ ਹੈ, ਇਹ ਇਹਨਾਂ ਦੀ ਪ੍ਰੋਕਸੀ ਵਾਰ ਲੜਨ ਦੇ ਲਈ ਇਹਨਾਂ ਦੇ ਕੋਲ ਜਿਹੜਾ ਮਟੀਰੀਅਲ ਸੀ ਜਿਹੜਾ ਉਹ ਵੀ ਇਹਨਾਂ ਨੇ ਜਿਹੜਾ ਵਿੱਚੋਂ ਉਹ ਕੰਧ ਕੱਢ ਦਿੱਤੀ ਹੈ। ਹੁਣ ਸਿੱਧੀ ਜਿਹੜੀ ਲੜਾਈ ਹੈ, ਸਿੱਧੀ ਲੜਾਈ ਤਾਂ ਦੁਸ਼ਮਣ ਸਮਝ ਆਉਂਦਾ ਹੈ। ਅਜੇ ਜਦੋਂ ਤੁਸੀਂ ਵੇਲਡ ਤਰੀਕੇ ਨਾਲ ਲੜਦੇ ਹੋ, ਪ੍ਰੋਕਸੀ ਲੜਾਈ ਲੜਦੇ ਹੋ, ਉਦੋਂ ਆਮ ਕਹਿਣਗੇ ਜੀ ਦੇਖੋ ਉਹ ਵੀ ਕਸ਼ਮੀਰੀ ਮੁਸਲਮਾਨ ਨੇ, ਫਾਰੂਕ ਅਬਦੁੱਲਾ ਵੀ, ਮਹਿਬੂਬਾ ਵੀ, ਇਹ ਵੀ ਨੇ। ਜਿਵੇਂ ਪੰਜਾਬ ਦੇ ਵਿੱਚ ਪ੍ਰੋਕਸੀ ਲੜਾਈ ਉਹਨਾਂ ਨੇ ਬਾਦਲ ਨੂੰ ਖੜਾ ਕਰ ਦੇਣ, ਅਮਰਿੰਦਰ ਨੂੰ ਕਰ ਦੇਣ, ਅੱਧੇ ਸਾਡੇ ਕਹਿਣ ਲੱਗ ਜਾਂਦੇ ਨੇ ਦੇਖੋ ਜੀ ਸਿੱਖ ਨਾਲ ਲੜ ਰਹੇ ਨੇ ਜੀ, ਦੇਖੋ ਇਹੀ ਹੈ। ਸੋ ਮੈਂ ਸਮਝਦਾ ਵੀ ਉਹਨਾਂ ਨੇ ਇਹ ਆੜ ਖਤਮ ਕਰਕੇ ਜਿਹੜਾ ਆਪਣਾ ਨੁਕਸਾਨ ਕੀਤਾ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਅਸੀਂ ਆਲਰੇਡੀ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਭਾਰਤ ਬਿਲਕੁਲ ਬਾਹਰ ਹੈ ਇਸ ਸਾਰੇ 'ਚੋਂ, ਔਰ ਉਹਨਾਂ ਦੀ ਜਿਹੜੀ ਇਹ ਲਾਈਨ ਸੀ, ਜਿਵੇਂ ਉਹਨਾਂ ਨੇ ਇਸਲਾਮਿਕ ਸਟੇਟ ਦਾ ਨਾਮ ਵਰਤ ਕੇ ਸਿੱਖਾਂ ਨੂੰ ਸੌਫਟ ਟਾਰਗੇਟ ਬਣਾਉਂਦੇ ਆ, ਗੁਰਦੁਆਰਾ ਸਾਹਿਬ ਕਾਬੁਲ ਤੇ ਅਟੈਕ ਕਰਕੇ 26-27 ਸਿੱਖਾਂ ਨੂੰ ਮਾਰਿਆ, ਔਰ ਉਸ ਤੋਂ ਬਾਅਦ ਉਹ ਸਮਝਦੇ ਸੀ ਕਿ ਸਿੱਖਾਂ 'ਚ ਆਊਟ ਕਰਾਈ ਹੋਏਗੀ ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ, ਔਰ ਉਹ ਵੀ ਹੋਇਆ ਨਹੀਂ ਕਿਉਂਕਿ ਇਹ ਵੀ ਐਕਸਪੋਜ਼ ਹੋਇਆ ਵੀ ਇਹਨਾਂ ਦਾ ਹੀ ਹੈ, ਆਪਣਾ ਹੀ ਬੰਦਾ ਜਿਹੜਾ ਜਿਹਦੇ ਜ਼ਿੰਮੇ ਵੀ ਇਸਲਾਮਿਕ ਸਟੇਟ ਨੇ ਪਾਇਆ, ਉਹ ਕੇਰਲਾ ਦਾ ਹੀ ਇਹਨਾਂ ਦਾ ਹੀ ਸਿਟੀਜ਼ਨ ਸੀ। ਸੋ ਉਹ ਵੀ ਇਹਨਾਂ ਦੇ ਖਾਤੇ ਔਰ ਇਹਨਾਂ ਦੀਆਂ ਏਜੰਸੀਆਂ ਦਾ ਹੀ ਕੰਮ ਰਿਹਾ। ਸੋ ਉੱਥੇ ਮੁਕੰਮਲ ਫੇਲ ਨੇ। ਸੋ ਹੁਣ ਮੈਂ ਉਹਨਾਂ ਦਾ ਜਿਹੜਾ ਇਸ ਸਾਰੇ ਨੂੰ ਲੈ ਕੇ ਹੈ ਕਿ ਵੀ ਕੀ ਇਹ ਰੈਫਰੈਂਡਮ 2020 ਤੇ ਇਫੈਕਟ ਕਰੇਗਾ। ਦੇਖੋ ਮੇਰਾ ਕੋਈ ਸਿੱਧੇ ਤੌਰ ਤੇ ਇਸ ਵੇਲੇ ਰਾਬਤਾ ਤਾਂ ਨਹੀਂ ਹੈ ਕਿ ਵੀ ਉਹਨਾਂ ਦੀ ਬੈਕਅਪ ਪਲਾਨ ਕੀ ਹੈ ਸਿੱਖਸ ਫਾਰ ਜਸਟਿਸ ਦੀ, ਪਰ ਜ਼ਾਹਰਾ ਤੌਰ ਦੇ ਉੱਤੇ ਜੋ ਹੁਣ ਮਈ ਦਾ ਮਹੀਨਾ ਆਲਰੇਡੀ ਆ ਗਿਆ ਔਰ ਸਾਰਾ ਕੁਝ ਬੰਦ ਪਿਆ, ਲੱਗਦਾ ਨਹੀਂ ਕਿ ਆਉਣ ਵਾਲੇ ਮਹੀਨਿਆਂ 'ਚ ਵੀ ਕੋਈ ਇਸ ਸਾਰੇ ਦੇ ਉੱਤੇ ਜਿਹੜਾ ਉਹ ਓਪਨ ਹੋ ਸਕੇ। ਉਹ ਵਾਇਆ ਇੰਟਰਨੈਟ ਆਪਣਾ ਕਰਦੇ ਨੇ, ਪ੍ਰੋਗਰਾਮ ਵੀ ਚਲਾਉਂਦੇ ਨੇ। ਸੋ ਇਹ ਹੁਣ ਉਹੀ ਦੱਸ ਸਕਦੇ ਨੇ ਕਿ ਭਾਈ ਉਹਨਾਂ ਦੀ ਬੈਕਅਪ ਪਲਾਨ ਕੀ ਹੈ। ਪਰ ਮੈਨੂੰ ਲੱਗਦਾ ਹੈ ਵੀ ਇਸ ਸਾਰੇ ਹਾਲਾਤ ਦੇ ਵਿੱਚ ਇਹੀ ਨਹੀਂ, ਉਹ ਸਾਡੇ ਖਿੱਤੇ 'ਚ ਗਲੋਬਲੀ ਬਹੁਤ ਵੱਡੀਆਂ ਚੇਂਜਸ ਹੋਣ ਜਾ ਰਹੀਆਂ ਨੇ, ਔਰ ਉਹਨਾਂ ਦੇ ਵਿੱਚ ਜਿਵੇਂ ਸਾਡੇ ਬੜੇ ਪਿਆਰੇ ਦੋਸਤ ਵੀ ਔਰ ਐਕਸਪਰਟ ਵੀ ਜਿਹੜੇ ਨੇ UN ਦੇ ਜੈਨੋਸਾਈਡ ਕਮਿਸ਼ਨ ਤੇ ਐਡਵਾਈਜ਼ਰ ਦੇ ਤੌਰ ਤੇ ਡਾਕਟਰ ਇਕਰਾਰ ਚੀਮਾ,
ਉਹਨਾਂ ਨੇ ਬੜੀ ਹੋਪ ਨਾਲ ਕਿਹਾ ਸੀ ਕਿ ਜੀ ਇਹ ਮੌਕਾ ਬਹੁਤ ਜਲਦੀ ਆ ਸਕਦਾ ਹੈ, ਕਿਉਂਕਿ ਜਦੋਂ ਇਸ ਕਿਸਮ ਦੇ ਹਾਲਾਤ ਹੁੰਦੇ ਨੇ ਉਦੋਂ ਕੱਲੀ ਇਕਨੋਮਿਕਸ ਜਾਂ ਦੁਨੀਆ ਦੇ ਵਿੱਚ ਪੋਲਿਟਿਕਸ ਹੀ ਨਹੀਂ ਬਦਲਦੀ, ਜਿਹੜੇ ਦੇਸ਼ਾਂ ਦੇ ਬਾਰਡਰ ਵੀ ਬਦਲਦੇ ਨੇ, ਨਵੇਂ ਦੇਸ਼ ਹੋਣ ਚਾਹੁੰਦੇ ਨੇ, ਪੁਰਾਣੇ ਜਿਵੇਂ ਯੂਰਪੀਅਨ ਯੂਨੀਅਨ ਦਾ ਫੇਟ ਹੈਂਗ ਕਰ ਰਿਹਾ ਹੈ, ਜੇ ਅਮਰੀਕਾ ਚਾਈਨਾ ਟਕਰਾਅ ਦੀ ਲਾਈਨ ਔਰ ਭਾਰਤ ਅਮਰੀਕਾ ਦੇ ਖਾਤੇ 'ਚ ਭੁਗਤਣ ਨੂੰ ਆਉਂਦਾ ਹੈ ਤੇ ਫਿਰ ਚਾਈਨਾ ਦਾ ਇੰਟਰਸਟ ਹੋਏਗਾ ਲੋਕਲੀ ਕੀ ਹੈ, ਪਾਕਿਸਤਾਨ ਦਾ ਵੀ ਇੰਟਰਸਟ ਹੋਏਗਾ ਸਿੱਖ ਫੈਕਟਰ ਦੇ ਵਿੱਚ ਜਿਹੜਾ ਜ਼ਾਹਰਾ ਤੌਰ ਤੇ ਹੈ। ਸੋ ਮੈਨੂੰ ਲੱਗਦਾ ਹੈ ਕਿ ਵੀ ਚੇਂਜਸ ਹੋਣਗੀਆਂ ਸਰਟਨਲੀ, ਲੇਕਿਨ ਮੇਬੀ ਹੁਣ ਇਹ ਇੱਕ ਡਿਫਰੈਂਟ ਇੱਕ ਸਟਾਈਲ ਦੇ ਵਿੱਚ ਚੇਂਜ ਹੋਏ, ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਬਦੀਲੀ ਹੋਏਗੀ ਇਸ ਦੇ ਉੱਤੇ ਹੀ ਡਿਪੈਂਡ ਕਰੇਗਾ। ਔਰ ਬਹੁਤ ਬਹੁਤ ਸ਼ੁਕਰੀਆ ਤਾਰਕ ਸਾਹਿਬ ਤੁਹਾਡਾ। ਇਸੇ ਤਰ੍ਹਾਂ ਸਾਨੂੰ ਹਿਊਸਟਨ ਤੋਂ ਸਾਡੇ ਵੀਰ ਗੁਰਚਰਨ ਸਿੰਘ ਜੀ ਨੇ ਲਿਖਿਆ ਔਰ ਉਹਨਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਯਾਤਰੂਆਂ ਨੂੰ ਲੈ ਕੇ ਜਿਵੇਂ ਦਾ ਮਾਹੌਲ ਸਿਰਜਿਆ, ਉਹਨਾਂ ਨੇ ਕਿਹਾ the Indian media was hyperactive in demonizing Sikhs coming from Hazur Sahib. But since the news came that migrant labor needed for cotton cultivation, who were sent messages by a Hindu brigadier to rush to Hazur Sahib, were also amongst the pilgrims in buses, suddenly the media has come to defend the migrants. Jathedar Harpreet Singh was right in his latest speech at Muktsar Sahib that no one, including migrants who came back from Nanded, should be defamed. But just the name of migrants suddenly prompted the communal Hindu mindset to write an editorial, "Don't stigmatize migrants," where it makes no mention of their own lapdog media's nefarious propaganda, which has been shrieking with defamatory headlines against Sikhs. So ਜ਼ਾਹਿਰ ਟਾਈਮਸ ਆਫ ਇੰਡੀਆ ਦਾ ਐਡੀਟੋਰੀਅਲ ਹੈ ਇਸ ਦੇ ਉੱਤੇ, ਜਿਹਦਾ ਉਹਨਾਂ ਨੇ ਲਿੰਕ ਭੇਜਿਆ ਕਿ ਵੀ ਜੋ ਹੀ ਇਹ ਸਾਹਮਣੇ ਆਇਆ ਵੀ ਹਜ਼ੂਰ ਸਾਹਿਬ ਦੇ ਉਹਨਾਂ ਯਾਤਰੂਆਂ ਦੇ ਨਾਲ ਤਾਂ ਉਹ ਮਾਈਗ੍ਰੈਂਟ ਆਏ ਨੇ, ਇਹਦਾ ਮਤਲਬ ਯੂਪੀ ਬਿਹਾਰ ਦੇ ਭਈਏ, ਤੇ ਨਾਲ ਦੀ ਨਾਲ ਮੀਡੀਆ ਨੇ ਕਿਹਾ ਨਾ 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 ਆਈਡੈਂਟੀਫਾਈ ਨਾ ਕਰੋ ਇਹ ਕੀ ਹੋਇਆ ਹੈ, ਮਾਈਗ੍ਰੈਂਟ ਲਫ਼ਜ਼ ਨਾ ਇਸਤੇਮਾਲ ਕਰੋ, ਇਹ ਜਿਹੜਾ ਔਰ ਇਹੀ ਜਿਹੜੇ ਇਹਨਾਂ ਨੇ ਪੂਰੀ ਅੱਤ ਚੁੱਕੀ ਨੇ ਪਿਛਲੇ ਇੱਕ ਹਫ਼ਤੇ ਤੋਂ ਲਗਭਗ। ਪਹਿਲਾਂ ਜਦੋਂ ਭਾਈ ਨਿਰਮਲ ਸਿੰਘ ਹੋਰਾਂ ਵਾਲਾ ਹਾਦਸਾ, ਉਹਨਾਂ ਨੇ ਚੜ੍ਹਾਈ ਕੀਤੀ ਔਰ ਕਿਵੇਂ ਜਿਹੜਾ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਕੰਟਰੋਵਰਸੀ ਸੀ, ਉਹਨੂੰ ਲੈ ਕੇ ਉਹਨਾਂ ਨੇ ਇੱਕ ਹਫ਼ਤਾ ਸਿੱਖਾਂ ਨੂੰ ਪੰਡਿਆ, ਜਾਤ ਪਾਤ ਦੀ ਜਿਹਦਾ ਕੋਈ ਉਹਦੇ ਨਾਲ ਲਿੰਕ ਨਹੀਂ ਸੀ। ਉਸ ਤੋਂ ਪਹਿਲਾਂ ਬਲਦੇਵ ਸਿੰਘ ਇਟਲੀ ਤੋਂ ਜਿਹੜੇ ਗਏ ਸਨ ਗ੍ਰੰਥੀ, ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿਉਂਕਿ ਸਿੰਪਟਮਸ ਨਹੀਂ ਸੀ ਕੋਈ ਵੀ, ਉਹਨਾਂ ਨੂੰ ਸੁਪਰ ਕਰੋਨਾ ਗੁਰੂ ਸਪਰੈਡਰ ਬਣਾ ਦਿੱਤਾ। ਔਰ ਫਿਰ ਇਹਨਾਂ ਨੂੰ ਇਹ ਕੋਈ ਚਾਹੀਦਾ ਸੀ ਕਿਉਂਕਿ ਇਨ ਬਿਟਵੀਨ ਸਿਫਤਾਂ ਹੋ ਗਈਆਂ ਦੁਨੀਆ ਭਰ ਦੇ ਵਿੱਚ, ਪ੍ਰਿੰਸ ਚਾਰਲਸ ਨੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, ਇੱਥੇ ਨਿਊ ਜਰਸੀ ਦੇ ਗਵਰਨਰ ਨੇ, ਔਰ ਇਹਨਾਂ ਨੂੰ ਇਹ ਲੱਗਾ ਕਿ ਵੀ ਇਹ ਸਿੱਖਾਂ ਨੇ ਤਾਂ ਦੱਸ ਦਿੱਤਾ। ਉੱਥੇ ਵੀ ਉਹਨਾਂ ਦੇ ਆਪਣੇ ਹਿੰਦੂ ਲੀਡਰ ਕਹਿਣ ਲੱਗ ਗਏ ਕਿ ਜੀ 1/4 ਨੂੰ ਜਿਹੜਾ ਇੰਡੀਆ ਭੁੱਖਾ ਮਰ ਗਿਆ ਹੁੰਦਾ ਜੇ ਸਿੱਖਾਂ ਦੇ ਗੁਰਦੁਆਰੇ ਨਾ ਹੁੰਦੇ। ਤੇ ਇਹਨਾਂ ਨੂੰ ਲੱਗਦਾ ਸੀ ਕਿ ਭਾਈ ਹੁਣ ਕੀ ਲੱਭੀਏ, ਤੇ ਫਿਰ ਇਹਨਾਂ ਨੇ ਉਹ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਨਾਲ ਜੋੜ ਕੇ ਜਿਵੇਂ ਇਸ ਸਾਰੇ ਨੂੰ ਇਹਨਾਂ ਨੇ ਪ੍ਰਚਾਰਿਆ। ਸੋ ਜ਼ਾਹਿਰ ਹੈ ਕਿ ਹੁਣ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਮਾਈਗ੍ਰੈਂਟਸ ਦਾ ਕੰਮ ਹੈ, ਔਰ ਜਿਵੇਂ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਇਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਇਹਦੇ ਲਈ ਜੇ ਕੋਈ ਹੈ ਦੋਸ਼ੀ ਤੇ ਇਹ ਹਕੂਮਤਾਂ ਨੇ, ਜਿਨ੍ਹਾਂ ਨੇ ਨਾ ਲਾਕਡਾਊਨ ਤੋਂ ਪਹਿਲਾਂ ਕੋਈ ਜਿਹੜੀ ਹੈ ਉਹ ਕੰਟੀਨਜੈਂਸੀ ਪਲਾਨ ਇਹਨਾਂ ਦੇ ਕੋਲ ਸੀ, ਉਹਦੇ 'ਚ ਮਾਈਗ੍ਰੈਂਟ ਲੇਬਰ ਵੀ 2 ਕਰੋੜ ਬੰਦਾ ਜਿਹੜੇ ਵਿਚਾਰੇ ਮਜ਼ਦੂਰ ਨੇ, ਮੈਂ ਉਹਨਾਂ ਨਾਲ ਸਿੰਪਥਾਈਜ਼ ਕਰਦਾ। ਉਹ ਕਿਤੇ ਵੀ ਬੈਠੇ ਹੋਣ, ਜਿਵੇਂ ਵਿਚਾਰੇ ਉਹ ਪੈਦਲ ਤੁਰੇ ਹੋਏ ਨੇ, ਕੋਈ ਉਹਨਾਂ ਦੇ ਕਈਆਂ ਨੇ, ਇੱਕ ਨੇ ਆਪਣੀ ਉਹਦੀ ਬਜ਼ੁਰਗ ਮਾਂ ਹੈ ਉਹਨੂੰ ਚੁੱਕਿਆ ਹੋਇਆ ਜਿਹੜੀ 17 ਸਾਲਾਂ ਦੀ, ਉਹਨੇ ਕਿਹਾ ਕਿੰਨਾ ਹੋ ਗਿਆ, 800 ਮੀਲ ਹੈ, ਪਹੁੰਚ ਜਾ, ਕਹਿੰਦੇ ਕੋਈ ਨਹੀਂ ਰਾਸਤੇ ਮੇਂ ਮਰ ਜਾएंगे, यहाँ भी तो मरना ही है। ਤੁਸੀਂ ਇਹ ਹਾਲ ਦੇਖ ਰਹੇ ਹੋ ਵੀ ਇਹ ਨਾ ਲਾਕਡਾਊਨ ਤੋਂ ਪਹਿਲਾਂ, ਫਿਰ ਜੇ ਹਜ਼ੂਰ ਸਾਹਿਬ ਦੇ ਹਵਾਲੇ ਨਾਲ ਦੇਖੀਏ ਕਿ ਨਾ ਸਪੈਸ਼ਲ ਟ੍ਰੇਨ ਸੈਂਟਰ ਗਵਰਨਮੈਂਟ ਨੇ ਚਲਾਉਣ ਦਿੱਤੀ, ਨਾ ਪੰਜਾਬ ਸਰਕਾਰ ਦੇ ਕੋਲ ਸੀ ਕਿ ਭਾਈ ਤੁਸੀਂ ਆਪਣੀ ਡਾਕਟਰਾਂ ਦੀ ਟੀਮ ਭੇਜੋ ਟੈਸਟ ਕਰਕੇ ਔਰ ਇਸ ਗੱਲ ਨੂੰ ਯਕੀਨੀ ਬਣਾਓ ਕਿ ਭਾਈ ਐਕਸਕਲੂਸਿਵਲੀ ਜਿਨ੍ਹਾਂ ਨੂੰ ਕਲੀਅਰੈਂਸ ਮਿਲੀ ਆ ਉਹੀ ਆਣ। ਔਰ ਇਹ ਇੱਕ ਬ੍ਰਿਗੇਡੀਅਰ ਰਾਜਕੁਮਾਰ ਵਿੱਚ ਵੜ ਜਾਂਦਾ, ਉਹ ਸਾਰਿਆਂ ਨੂੰ ਕਹਿੰਦਾ ਆ ਜਾਓ ਆ ਜਾਓ, ਉੱਥੋਂ ਬੱਸਾਂ ਚੱਲਣੀਆਂ ਨੇ। ਜ਼ਾਹਿਰ ਹੈ ਰਾਹ ਦੇ ਵਿੱਚ ਵੀ ਜਿੱਥੇ ਜਿੱਥੇ ਰੋਕਿਆ ਗਿਆ, ਹਨੂਮਾਨਗੜ੍ਹ ਹੈ, ਇੰਦੌਰ ਹੈ, ਉਹ ਵੀ ਹੌਟ ਸਪੌਟ ਨੇ। ਸੋ ਕੁੱਲ ਮਿਲਾ ਕੇ ਹਕੂਮਤਾਂ ਦੀ ਫੇਲਿਅਰ ਹੈ,
ਸ਼੍ਰੋਮਣੀ ਕਮੇਟੀ ਔਰ ਇਹਨਾਂ ਦੇ ਬੀਜੇਪੀ ਦੇ ਦਲਾਲ ਜਿਹੜੇ ਨੇ ਸਿੱਖਾਂ ਦੇ ਵਿੱਚ, ਬਾਦਲ ਟੱਬਰ, ਹਰਸਿਮਰਤ, ਇਹਨਾਂ ਦਾ, ਔਰ ਕਿਵੇਂ ਇਹਨਾਂ ਨੇ ਸਾਰੇ ਨੂੰ ਬਦਨਾਮੀ ਲਾਈਨ ਦੇ ਨਾਲ ਜੋੜਿਆ। ਸੋ ਸਰ ਗੁਰਚਰਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਆਪਣੇ ਲਿਖਤ ਦਾ ਹੀ ਹੈਡਲਾਈਨ ਦਿੱਤਾ ਸੀ, ਸ਼ੈਤਾਨ ਕਮਿਊਨਲ ਹਿੰਦੂ ਮੀਡੀਆ ਅਗੇਨ ਐਟ ਇਟਸ ਡਬਲ ਫੇਸਡ ਗੇਮ, ਔਰ ਦਿਸ ਇਜ਼ ਦਾ ਹੋਲ ਸਟੋਰੀ। ਜੀ ਡਾਕਟਰ ਸਾਹਿਬ, ਮੇਰੇ ਕੋਲ ਵੀ ਹੈਗੀ ਲਿਖਤ, ਰਣਜੀਤ ਖਾਲਸਤਾਨੀ ਜੀ ਦੀ। ਇਹ ਲਿਖਦੇ ਨੇ, ਭਾਰਤ ਹੁਣ ਟੋਟਲ ਕਨਫਿਊਜ਼ਡ ਦੇਸ਼ ਲੱਗ ਰਿਹਾ ਹੈ। ਬੱਚੇ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਭ ਕਨਫਿਊਜ਼ ਹਨ। ਅੱਧੀ ਜਨਤਾ ਕਹੀ ਜਾਂਦੀ ਹੈ ਕਰੋਨਾ ਬਹੁਤ ਖਤਰਨਾਕ ਹੈ, ਅੱਧੀ ਕਹਿੰਦੀ ਹੈ ਕਰੋਨਾ ਕੱਖ ਨਹੀਂ, ਸਭ ਡਰਾਮੇ ਹੈ ਸਰਕਾਰਾਂ ਦੇ। ਪੋਜ਼ਿਟਿਵ ਟੈਸਟ ਵਾਲਿਆਂ ਨੂੰ ਡਾਕਟਰ ਕਹੀ ਜਾਂਦੇ ਆ ਤੁਹਾਨੂੰ ਇਲਾਜ ਦੀ ਸਖਤ ਜ਼ਰੂਰਤ ਹੈ। ਮਰੀਜ਼ ਕਹਿੰਦੇ ਸਾਨੂੰ ਹੋਇਆ ਕੀ ਹੈ, ਕੱਖ ਨਹੀਂ, ਕਾਹਦਾ ਇਲਾਜ। ਪ੍ਰਧਾਨ ਮੰਤਰੀ ਕਹਿੰਦਾ ਲਾਕਡਾਊਨ ਕਰਨਾ ਹੈ, ਸੀਐਮ ਕਹਿੰਦਾ ਅਸੀਂ ਤਾਂ ਕਰਫਿਊ ਲਾਵਾਂਗੇ। ਕਰਫਿਊ ਸੋਚਦਾ ਇਹਨਾਂ ਮੇਰਾ ਨਾ ਹੀ ਮਿੱਟੀ 'ਚ ਬਣਾ ਛੱਡਿਆ। ਦੁਕਾਨਾਂ ਵੀ ਖੁੱਲੀਆਂ, ਲੋਕ ਵੀ ਉਵੇਂ ਹੀ ਹਰਲ ਹਰਲ ਕਰਦੇ ਫਿਰਦੇ। ਕੈਪਟਨ ਸਾਹਿਬ ਕਹਿੰਦਾ 7 ਤੋਂ 11 ਦੁਕਾਨਾਂ ਖੁੱਲਣਗੀਆਂ, ਪੁਲਿਸ ਡੰਡੇ ਮਾਰ ਮਾਰ ਕੇ ਦੁਕਾਨਾਂ ਬੰਦ ਕਰਵਾ ਦਿੰਦੀ। ਜੇ ਕਹੀਦਾ ਬਈ ਇਹ ਤਾਂ ਸੀਐਮ ਦਾ ਹੁਕਮ ਹੈ, ਤਾਂ ਅੱਗੂ ਕਹਿੰਦੇ ਕਿਉਂ ਸੀਐਮ ਡੀਸੀ ਲੱਗਿਆ। ਜੀ ਡਾਕਟਰ ਸਾਹਿਬ, ਦੇਖੋ ਉਹਨਾਂ ਦੀ ਇਹ ਕਹਿਣ ਤੋਂ ਮੈਨੂੰ ਯਾਦ ਹੈ ਵੀ ਕਿ ਵੀ ਸੀਐਮ ਕਿਹੜਾ ਡੀਸੀ ਲੱਗਾ ਹੈ। ਉਹ ਇੱਕ ਬੜੀ ਪਪੂਲਰ ਗੱਲ ਹੈ ਕਿ ਵੀ ਇੱਕ ਮਾਤਾ ਜਿਹੜੀ ਵਿਚਾਰੀ ਸੜਕ ਦੇ ਕੰਢੇ ਖਲੋਤੀ ਹੈ, ਉਹ ਕਰਨਾ ਚਾਹੁੰਦੀ ਹੈ ਕ੍ਰਾਸ, ਤੇ ਉਹ ਜਿਹੜਾ ਉਹ ਟ੍ਰੈਫਿਕ ਚੱਲ ਰਿਹਾ ਤੇ ਡਿਪਟੀ ਕਮਿਸ਼ਨਰ ਇੱਕ ਪਾਸਿਓਂ ਲੰਘ ਰਿਹਾ ਸੀ, ਉਹਨੇ ਗੱਡੀ ਖੜੀ ਕੀਤੀ, ਉਹ ਮਾਂ ਨੂੰ ਉਹਨੇ ਫੜ ਕੇ ਜਿਹੜਾ ਲੰਘਾਇਆ। ਉਹ ਕਹਿੰਦੇ ਕਿ ਪੁੱਤਰ ਜਿਉਂਦਾ ਰਹਿ, ਕੀ ਕਰਦਾ ਹੁੰਨਾ? ਤੇ ਉਹ ਕਹਿੰਦਾ ਜੀ ਮਾਂ ਮੈਂ ਡੀਸੀ ਲੱਗਾ। ਤੇ ਅੱਛਾ ਪੁੱਤਰ, ਰੱਬ ਤੈਨੂੰ ਪਟਵਾਰੀ ਬਣਾਏ। ਹੁਣ ਮਾਂ ਦੇ ਲਈ ਵਿਚਾਰੀ ਦੇ ਡੀਸੀ ਕੋਈ ਨਹੀਂ, ਉਹ ਤਾਂ ਇਹੀ ਹੈ ਕਿ ਵੀ ਪਟਵਾਰੀ ਦੇ ਨਾਲ ਹੀ ਸਾਰੀ ਉਮਰ ਵਾਹ ਪਿਆ। ਸੋ ਇਹਨਾਂ ਦੀ ਜਿਹੜੀ ਲਿਖਤ ਆ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਪੁਲਿਸ ਜਿਹੜੀ ਆ ਉਹ ਡੰਡੇ ਮਾਰ ਮਾਰ ਕੇ ਦੁਕਾਨਾਂ ਬੰਦ ਕਰਵਾ ਦਿੰਦੀ ਹੈ। ਸੀਐਮ ਕੈਪਟਨ ਕਹਿੰਦਾ ਕਿ 7 ਤੋਂ 1 ਤੱਕ 11 ਤੱਕ ਦੁਕਾਨਾਂ ਖੁੱਲੀਆਂ ਰਹਿਣਗੀਆਂ। ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਵੀ ਇਹ ਚੀਫ ਮਿਨਿਸਟਰ ਦਾ ਹੁਕਮ ਹੈ, ਤਾਂ ਕਹਿੰਦੇ ਵੀ ਉਹ ਕਿਹੜਾ ਡੀਸੀ ਲੱਗਾ ਉਹਦੇ ਹੁਕਮ ਨਾਲ। ਸੋ ਕੁੱਲ ਮਿਲਾ ਕੇ ਉਹਦੇ ਜਿਵੇਂ ਉਹਨਾਂ ਨੇ ਸ਼ੁਰੂਆਤ ਹੀ ਕੀਤੀ ਸੀ ਕਿ ਭਾਰਤ ਹੁਣ ਟੋਟਲੀ ਕਨਫਿਊਜ਼ਡ ਦੇਸ਼ ਹੈ। ਸੋ ਕਨਫਿਊਜ਼ ਦਾ ਮਤਲਬ ਪੰਜਾਬੀ ਚ ਦਾ ਲਫ਼ਜ਼ ਜਿਹੜਾ ਮੈਂ ਅਕਸਰ ਇਸਤੇਮਾਲ ਕਰਦਾ ਹੋਇਆ, ਭੰਬਲ ਭੂਸਾ। ਸੋ ਹੁਣ ਇਹ ਭੰਬਲ ਭੂਸੇ ਚ ਪਏ ਹੋਏ ਨੇ, ਔਰ ਇਹ ਖੁਦ ਹੀ ਭੰਬਲ ਭੂਸਾ ਬਣ ਗਏ ਨੇ। ਭੰਬਲ ਭੂਸਾ ਪਾਉਂਦੇ ਲੋਕਾਂ ਨੂੰ। ਸੋ ਲਿਖਤ ਜਿਹੜੀ ਆਪਣੇ ਆਪ ਦੇ ਵਿੱਚ ਹੀ ਸੈਲਫ ਐਕਸਪਲੇਨੇਟਰੀ ਹੈ। ਜੀ ਡਾਕਟਰ ਸਾਹਿਬ, ਸਾਡੇ ਕੋਲ ਇੱਕ ਹੋਰ ਲਿਖਤ ਹੈ, ਇਹ ਆਈ ਹੈ ਸਾਨੂੰ ਹਰਪ੍ਰੀਤ ਸਿੰਘ ਸੰਧੂ ਜੀ ਦੀ। ਇਹਨਾਂ ਲਿਖਿਆ ਕਿ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ, TV84 ਜ਼ਿੰਦਾਬਾਦ। ਡਾਕਟਰ ਸਾਹਿਬ ਅਤੇ ਭੈਣ ਨੀਰੂ ਕੌਰ ਹੋਰ ਆਪ ਦੀ ਟੀਮ ਨੂੰ ਗੁਰੂ ਨਾਨਕ ਪਾਤਸ਼ਾਹ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖੇ, ਕਿਉਂਕਿ ਅਜਿਹਾ ਵੀ ਕੋਈ ਗੁਰੂ ਦਾ ਪਿਆਰਾ ਆਪ ਵਰਗਾ ਨਹੀਂ ਹੈ। ਜੋ ਨਾਨਕ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਇਹ ਸਿੱਖ ਦਾ ਅਸਲ ਰੂਪ, ਰਾਜਨੀਤੀ ਅਤੇ ਧਰਮ ਇੱਕੋ ਹੀ ਹੈ। ਜੀ ਡਾਕਟਰ ਸਾਹਿਬ। ਵੀਰ ਹਰਪ੍ਰੀਤ ਸਿੰਘ ਸੰਧੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪ੍ਰੋਗਰਾਮ ਦੇਖਦੇ ਹੋ, ਤੁਸੀਂ ਸਾਨੂੰ ਲਿਖਿਆ, ਔਰ ਬੜੇ ਚੰਗੇ ਲਫ਼ਜ਼ ਤੁਸੀਂ ਇਸਤੇਮਾਲ ਕੀਤੇ ਨੇ। ਨਹੀਂ, ਅਸੀਂ ਤਾਂ ਗੁਰੂ ਦੇ ਦਰ ਦੇ ਕੂਕਰ ਹੈ। ਇੱਕ ਵਿਦਿਆਰਥੀ ਦੇ ਨਾਤੇ, ਤਾਲਿਬੇ ਇਲਮ ਦੇ ਨਾਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜ਼ਿੰਦਗੀ ਨੂੰ ਵੀ। ਹਾਂ, ਕੌਮ ਦਾ ਦਰਦ, ਕੌਮ ਦੀ ਪੀੜ, ਇਹੀ ਸਾਨੂੰ ਦਿਨ ਰਾਤ ਤੁਰਦਿਆਂ ਵੀ ਰੱਖਦੀ ਹੈ। ਔਰ ਤੁਹਾਡੇ ਵਰਗੇ ਪਿਆਰੇ ਸਾਥੀ ਸਹਿਯੋਗੀਆਂ ਦਾ ਸਾਥ ਔਰ ਗੁਰੂ ਚਰਨਾਂ ਚ ਚੱਤੇ ਪੈਰ ਇਹੀ ਅਰਦਾਸ ਰਹਿੰਦੀ ਹੈ ਕਿ ਸਤਿਗੁਰੂ ਪੰਥ ਨੂੰ ਦਰ ਕਰ ਬਖਸ਼ਣ, ਕੌਮ ਦਾ ਘਰ ਖਾਲਿਸਤਾਨ ਹੋਏ, ਔਰ ਇਸ ਸਫ਼ਰ ਤੇ ਚੱਲਦੇ ਆ ਸਤਿਗੁਰੂ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਣ ਦਾ ਬਲ ਬਖਸ਼ਣ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਮੇਰੇ ਕੋਲ ਮੈਸੇਜ ਹੈਗੇ ਨੇ ਜਿਹੜੇ ਸਾਨੂੰ YouTube ਲਾਈਵ ਰਾਹੀਂ ਆਏ ਨੇ ਸਾਡੇ ਦਰਸ਼ਕਾਂ ਦੇ। ਸੋ ਮਨਿੰਦਰ ਜੀ, ਹਮੇਸ਼ਾ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਭਨਾਂ ਉੱਪਰ। ਸੋ ਫਿਰ ਸਾਡੇ ਕੋਲ ਮੈਸੇਜ ਹੈ ਸੈਯਦ ਐਮ ਜੀ ਦਾ। ਇਹ ਕਹਿੰਦੇ ਕਿ ਖਾਲਸਾ ਜ਼ਿੰਦਾਬਾਦ, ਖਾਲਸਾ ਆਜ਼ਾਦ ਹੋਗਾ ਇਨਸ਼ਾਅੱਲਾ। ਉਹਨਾਂ ਨੇ ਕਿਹਾ ਆਮ ਵਰਕ ਫਰੋਮ ਸਾਊਦੀ ਅਰੇਬੀਆ, ਕਸ਼ਮੀਰ ਆਜ਼ਾਦ ਹੋਗਾ ਇਨਸ਼ਾਅੱਲਾ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਵਿੱਤਰ ਸਰਜ਼ਮੀਨ ਤੋਂ ਮੱਕਾ ਔਰ ਮਦੀਨਾ ਦੀ ਲਿਖਦੇ ਹੋ, ਤੁਸੀਂ ਦੁਆ ਕਰਦੇ ਹੋ, ਤੁਹਾਡੀ ਲਗਾਤਾਰ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੁੰਦੇ ਹੋ, ਅੱਗੇ ਵੀ ਤੁਹਾਡੀ ਲਿਖਤ ਆਉਂਦੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਸਾਜਿਦ ਮੰਜ ਜੀ ਕਹਿੰਦੇ ਨੇ ਕਿ ਵੈਲਕਮ ਟੂ ਲਾਈਵ
ਫਿਰ ਉਹਨੇ ਲਿਖਿਆ ਕਿ ਡਾਕਟਰ ਸਾਹਿਬ ਖਾਲਸਾ ਜ਼ਿੰਦਾਬਾਦ। ਫਿਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਸਿੱਖਾਂ ਨੂੰ ਸਿੱਖਾਂ ਨੂੰ ਅਤੇ ਭੈਣਾਂ ਨੂੰ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਔਰ ਟੀਵੀ 84 ਨੂੰ ਵੀ ਪਿਆਰ ਕਰਦਾ ਹਾਂ। ਥੈਂਕ ਯੂ ਬਹੁਤ ਸੋ ਮਚ। ਸ਼ੁਕਰੀਆ। ਫਿਰ ਸਾਡੇ ਕੋਲ ਮੈਸੇਜ ਆਏਗਾ, ਇਹ ਰਜਵਾਨ ਭੱਟੀ ਜੀ ਦਾ ਲਿਖਦੇ ਲਵ ਫਰੋਮ ਪਾਕਿਸਤਾਨ, ਸਰਦਾਰ ਜੀ ਨੇ ਲਿਖਿਆ। ਸੋ ਦੇਵ ਸਿੰਘ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਫਿਰ ਮੁਹੰਮਦ ਪਰਵੇਜ਼ ਲਿਖਦੇ ਨੇ ਲਵ ਫਰੋਮ ਆਜ਼ਾਦ ਕਸ਼ਮੀਰ। ਫਿਰ ਉਹਨਾਂ ਦਾ ਮੈਸੇਜ ਹੈ ਕਿ ਤੁਸੀਂ ਸੱਚ ਦੀ ਗੱਲ ਕਰਦੇ ਹੋ ਸਰਦਾਰ ਜੀ। ਫਿਰ ਸਾਡੇ ਕੋਲ ਮੈਸੇਜ ਹੈ, ਫਿਰ ਉਹਨਾਂ ਦਾ ਮੈਸੇਜ ਆ ਗਿਆ, ਕਹਿੰਦੇ ਸਲਾਮ ਤੁਹਾਨੂੰ ਸਰਦਾਰ ਜੀ ਨੇ ਲਿਖਿਆ। ਸੋ ਮੇਰਾ ਖਿਆਲ ਹੈ ਕਿ ਵੀ ਮੈਂ ਘੜੀ ਵੱਲ ਦੇਖ ਰਿਹਾ, ਅਸੀਂ ਚੌਥਾ ਰੂਹਾਨੀਅਤ ਦਾ ਜਿਹੜਾ ਸੈਗਮੈਂਟ ਹੈ ਇਹਨਾਂ ਦਿਨਾਂ 'ਚ ਖਾਸ ਤੌਰ ਤੇ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਨੂੰ ਜਿਹੜਾ ਆਪਣੀਆਂ ਯਾਦਾਂ 'ਚ ਰੱਖਦਿਆਂ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਜਾਂ ਗੁਰਬਾਣੀ ਮੁਤਾਬਕ ਜਿਹੜੇ ਇਸਲਾਮ ਦੀਆਂ ਟੀਚਿੰਗਸ ਨੇ ਉਹਨਾਂ ਮੁਤਾਬਕ ਜ਼ਿੰਦਗੀ ਜਿਉਣੀ ਕੀ ਹੈ। ਤੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਇਹਦੇ ਤੋਂ ਵੀ ਸਾਨੂੰ ਤੁਸੀਂ ਆਪਣੀ ਇਨਪੁਟ ਦਿਓ, ਕਿਉਂਕਿ ਇਹ ਜਿੱਥੇ ਅਸੀਂ ਸਾਂਝਾਂ ਦੀ ਗੱਲ ਕਰਦੇ ਹਾਂ, ਸਾਂਝ ਅਲਟੀਮੇਟਲੀ ਜਿਹੜਾ ਉਹਦਾ ਬੇਸ ਹੁੰਦਾ ਹੈ ਉਹ ਸਕ੍ਰਿਪਚਰ ਦੇ ਨਾਲ ਹੁੰਦਾ ਹੈ, ਜਿਹਦੇ ਤੇ ਤੁਹਾਡੇ ਮਜ਼ਹਬ ਦੀ ਬੁਨਿਆਦ ਹੁੰਦੀ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਜਦੋਂ ਅਸੀਂ ਉਹਨਾਂ ਸਾਂਝਾਂ ਦੀ ਗੱਲ ਦੇਖਦੇ ਹਾਂ, ਜਿਸ ਨੂੰ ਅਲਾਮਾ ਇਕਬਾਲ ਨੇ ਤੌਹੀਦ ਦਾ ਉਹਨਾਂ ਦੀ ਜਿਹੜੀ ਉਹਨਾਂ ਨੇ ਸਮਝਿਆ ਸੀ ਕਿ ਇਹ ਜਿਹੜੀ ਹੈ ਫੋਰਐਵਰ, ਜਿਹੜਾ ਟਿਲ ਐਟਰਨਿਟੀ ਇਹ ਸਾਂਝ ਰਹੇਗੀ ਦੋਨਾਂ ਕੌਮਾਂ ਦੀ, ਕਿਉਂਕਿ ਜਦੋਂ ਉਹਨਾਂ ਨੇ ਫਰਮਾਇਆ ਸੀ ਕਿ ਫਿਰ ਉਠੀ आखिर सदा तौहीद की पंजाब से हिंद को एक मर्द कामिल ने जगाया ख्वाब से। और मैंने याद है कि शाही इमाम जामा मस्जिद दे दिल्ली अब्दुल्ला बुखारी ਉਹ ਜਦੋਂ 1979 ਦੇ ਵਿੱਚ ਚੰਡੀਗੜ੍ਹ ਆਏ, ਇੱਕ ਸੈਮੀਨਾਰ ਸੀ ਰੱਖਿਆ ਹੋਇਆ ਯੂਨੀਵਰਸਿਟੀ ਦੇ ਵਿੱਚ, ਔਰ ਉਹਦਾ ਟੌਪਿਕ ਵੀ ਸੀ ਕਿ ਖਾਲਿਸਤਾਨ ਵਾਈ ਨਾਟ। ਔਰ ਉਹਦੇ 'ਚ ਉਹਨਾਂ ਨੇ ਇਹ ਬੋਲਦਿਆਂ ये गल कही सी कि सिख और मुसलमान अजलों से तौहीद की जंजीर से बंधे हुए हैं, और ये एग्जैक्टली वही है एक रब दी गल। सो ਅਸੀਂ ਚਾਹਾਂਗੇ ਕਿ ਵੀ ਜਿੱਥੇ ਤੁਸੀਂ ਵੀ ਆਪਣੇ ਮਜ਼ਹਬੀ ਐਕਸਪੀਰੀਐਂਸਿਸ ਸਾਂਝੇ ਕਰੋ, ਔਰ ਖਾਸ ਤੌਰ ਤੇ ਕਿਉਂਕਿ ਮੇਰਾ ਆਪਣਾ ਪਿਆਰ ਜਿਹੜਾ ਜ਼ਿੰਦਗੀ ਦਾ ਜਿਹਨੂੰ ਫਕੀਰਾਨਾ ਤਸੱਵਰ ਹੀ ਰਿਹਾ ਉਹ ਇਸ ਪਾਸੇ ਨਾਲ ਹੈ, ਰੂਹਾਨੀਅਤ ਨਾਲ ਹੈ। ਔਰ ਮੈਂ ਚਾਹਾਂਗਾ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਇਸ ਵਿਸ਼ੇ ਤੇ ਇਸ ਸਬਜੈਕਟ ਤੇ ਹੋਰ ਵੀ ਗੱਲ ਕਰੀਏ। ਸੋ ਚੌਥੇ ਸੈਗਮੈਂਟ 'ਚ ਅਸੀਂ ਇਹ ਆਉਣ ਵਾਲੇ ਸਾਰੇ ਦਿਨ ਹੀ ਇਸ ਵਿਸ਼ੇ ਦੇ ਉੱਤੇ ਹੀ ਫੋਕਸ ਕਰਾਂਗੇ। ਜੀ ਡਾਕਟਰ ਸਾਹਿਬ ਇੱਥੇ ਲੈਣੇ ਅਪਡੇਟ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।